चंद माह कबल थाना गुलियाना के इलाका में मामूली तलकलामी पर पुलिस एहलकार और उसके साथियों ने दो भाइयों पर दिन दिहाड़े गोलियां बरसा दी, जिससे एक भाई मौका पर जाँ बहक हो गया, दूसरा शदीद जख्मी हुआ जो गुज़िश्ता 4 माह से अस्पताल में ज़ेरे इलाज है और माजूर हो चुका है। मकतूल के लवाहिकीन 4 माह गुजरने के बावजूद इंसाफ के लिए दर बदर लवाहिकीन ने डीपीओ ऑफिस के बाहर तफ्तीशी एहलकारों समेत पुलिस के खिलाफ एहतजाज करते हुए इल्जाम लगाया कि मुलजम फरख जिहड़ा लाले मुर्शद है, मुलजम ਜਿਹੜਾ ਸਫਿਆਨ ਹੈ ਸਾਡੇ ਪਿੰਡ ਦਾ ਦੂਰ ਬਾਰੂ ਸਾਡਾ ਬਰਾਦਰੀ ਚਾਚਾ ਦਾ ਬੇਟਾ ਹੈ। ਇਹਨਾਂ ਦੋਵਾਂ ਨੇ ਸਾਡੇ ਭਾਈਆਂ ਨੂੰ ਕਤਲ ਕੀਤਾ ਹੈ। ਦੋ ਸਾਡੀਆਂ ਭਰਜਾਈਆਂ ਬੇਵਾ ਹੋ ਗਈਆਂ ਨੇ, ਛੋਟੇ ਛੋਟੇ ਉਹਨਾਂ ਦੇ ਬੱਚੇ ਨੇ। ਕਾਨੂੰਨ ਸਾਡੇ ਕਿਸੇ ਕਿਸਮ ਦੀ ਕੋਈ ਮਦਦ ਨਹੀਂ ਕਰ ਰਿਹਾ। 4 ਤੋਂ 5 ਮਹੀਨੇ ਹੋ ਗਏ ਨੇ ਸਾਨੂੰ ਡੀਪੀਓ ਆਫਿਸ ਡਿਪਟੀ ਆਫਿਸ ਖਾਰੀਆਂ ਇਹਨਾਂ ਦੀ ਖਾਕ ਛਾਣਦਿਆਂ। ਇੱਕ ਭਾਈ ਸਾਡਾ ਮੌਕੇ ਦੀ ਕਤਲ ਹੋ ਗਿਆ, ਇੱਕ ਜਿਹੜਾ ਸ਼ਰੀਰ ਜ਼ਖਮੀ ਹੈ ਹਸਪੀਟਲ ਹੈ। ਛੋਟੇ ਛੋਟੇ ਉਹਨਾਂ ਦੇ ਬੱਚੇ ਨੇ। ਮਾਰਨ ਵਾਲਾ ਜਿਹੜਾ ਬੰਦਾ ਉਹ ਪੁਲਿਸ ਮੁਲਾਜ਼ਮ ਹੈ, ਜਿਹਦੀ ਵਜ੍ਹਾ ਕਰਕੇ ਕਾਨੂੰਨ ਉਹਨਾਂ ਦੀ ਪੈਰਵਾਈ ਜਿਹੜੀ ਕਰ ਰਿਹਾ ਹੈ। ਮੁਲਜ਼ਮ ਪਾਰਟੀ ਦੇ ਜਿਤਨੇ ਮਾਲਦਾਰੀ ਡੰਗਰ ਹੈ, ਜਿਤਨੇ ਵੀ ਇਹ ਸਾਡੇ ਸਬ ਇੰਸਪੈਕਟਰ ਜਿਹੜੇ ਅਖਤਰ ਸਾਹਿਬ ਨੇ ਮੌਜੂਦਾ ਤਫਤੀਸ਼ੀ, ਉਹਨਾਂ ਨੇ ਦਾएं ਬਾएं ਕਰ ਛੜੇ ਨੇ। ਅੱਜ ਤੱਕ ਉਹਨਾਂ ਦਾ ਕੋਈ ਸੁਰਾਖ ਨਹੀਂ ਮਿਲਿਆ। ਹੋਰ ਵੀ ਜਿਤਨੀ ਮੁਮਕਿਨ ਕੋਸ਼ਿਸ਼ ਹੈ ਸਾਰੀ ਉਹਨਾਂ ਦੀ ਉਹ ਨਾਲ ਤਫਜ਼ ਦੇ ਰਹੇ ਨੇ। ਕਾਨੂੰਨ ਦਾ ਕੰਮ ਬਣਦਾ ਸਾਨੂੰ ਤਫਜ਼ ਦੇਣਾ, ਸਾਡੀ ਮਤਲਬ ਕਮੀਅਤ ਕਰਨੀ ਤੇ ਬਜਾਏ ਉਹਨਾਂ ਨੂੰ ਮਤਲਬ ਸਾਈਡ ਲੈ ਰਹੇ ਨੇ। ਹੁਣ ਬਾਰ-ਬਾਰ ਸਾਨੂੰ ਕਹਿ ਰਹੇ ਨੇ ਬੰਦੇ ਬਾਹਰ ਟੁਰ ਗਏ ਨੇ। ਪਹਿਲੇ ਤਾਂ ਇਹਨਾਂ ਨੇ 4.5 ਮਹੀਨੇ ਬੰਦੇ ਛੁਟਿਆਰੀ ਨਹੀਂ ਕੀਤੀ। ਅਸੀਂ ਆਨੇ ਛੁਟਿਆਰੀ ਕਰੋ, ਛੁਟਿਆਰੀ ਨਹੀਂ ਕੀਤੀ। ਕਦੇ ਫਲਾਣੇ ਪਿੰਡ ਦਾ ਫਲਾਣਾ ਚੇਅਰਮੈਨ ਪੈ ਗਿਆ ਜੋ ਬੰਦਾ ਪੇਸ਼ ਕਰਾਏ ਦਾ ਨਹੀਂ ਕਰਾਇਆ। ਲਾਰਾ ਲੱਪਾ ਲਾ ਕੇ ਸਾਨੂੰ ਇੱਥੇ ਤੱਕ ਇਹਨਾਂ ਨੇ ਲੈਂਦਾ। ਸਾਡੀ ਇਹ ਇਲਤਜਾ ਹੈ ਵਜ਼ੀਰ ਆਲਾ ਪੰਜਾਬ ਅੱਗੇ ਵੀ, ਆਈਜੀ ਅੱਗੇ ਵੀ, ਡੀਪੀਓ ਸਾਹਿਬ ਅੱਗੇ ਵੀ, ਲਿਹਾਜ਼ਾ ਸਾਡੀ ਤਫਤੀਸ਼ ਜਿਹੜੀ ਉਹ ਚੇਂਜ ਕੀਤੀ ਜਾਏ ਔਰ ਆਪਣੇ ਕੋ ਤਫਤੀਸ਼ ਲਵਾਉਣ ਔਰ ਮਜ਼ੀਦ ਇਸ ਕੇਸ ਦੀ ਜਿਹੜੀ ਹੈ ਉਹ ਮੈਰਿਟ ਕਰਨ, ਪੈਰਵਾਈ ਕਰਨ। ਬੇਟੇ ਨੇ ਤੋਂ ਇਹਨਾਂ ਮਤਲਬ ਜਾਤੀ ਕੀਤੀ ਸਾਡੇ ਨਾਲ ਬਹੁਤ ਜ਼ਬਰਦਸਤ। ਮੈਂ ਬੁੱਢਾ ਬੰਦਾ, ਮੇਰੇ ਸਾਹਮਣੇ ਨੇ ਫੈਸਲਾ ਹੋਣਾ ਚਾਹੀਦਾ। ਨਹੀਂ ਕਹਤੀ ਆਪਣੇ ਆਪ ਨੂੰ ਮੈਂ ਹੋਦਾ ਲਗਾਇਆ ਤੁਹਾਡਾ ਨਾਲ 5 ਮਹੀਨੇ ਹੋ ਗਏ ਨੇ ਸਾਨੂੰ ਇੱਥੇ ਆਉਂਦਿਆਂ, ਕੋਈ ਸਾਡੀ ਗੱਲ ਨਹੀਂ ਸੁਣਦਾ। ਖੱਜਲ ਖਰਾਬ ਹੋ ਕੇ ਕੋਈ ਸਾਡੀ ਗੱਲ ਨਹੀਂ ਸੁਣਦਾ। ਅਸੀਂ ਇੱਥੇ ਉਦੋਂ ਦੇ ਆਮਨੇ ਪੈ ਰੋਜ਼ਾਨਾ ਆਵੀਦਾ, ਕੋਈ ਬੰਦਾ ਸਾਡੀ ਨਾਲ ਇੱਥੇ ਗੱਲ ਸੁਣਦਾ ਨਾ ਉੱਥੇ ਪੁਲਿਸ ਵਾਲੇ ਸੁਣਦੇ ਨੇ। ਰਿਸ਼ਵਤ ਲਈ ਆਉਂਦੇ ਨੇ, ਖਾਈ ਆਉਂਦੇ ਨੇ, ਪਰ ਸਾਡੀ ਕੋਈ ਗੱਲ ਨਹੀਂ ਸੁਣਦਾ। 5 ਮਹੀਨੇ ਹੋ ਗਏ ਨੇ, ਮੇਰੇ ਛੋਟੇ ਛੋਟੇ ਬੱਚੇ ਨੇ, ਸਾਨੂੰ ਇਨਸਾਫ ਚਾਹੀਦਾ। ਸਫਿਆਨ ਨੇ ਗੋਲੀ ਮਾਰੀ। ਪੈਸੇ ਵੀ ਅਸੀਂ ਦਿੱਤੇ ਨੇ ਉਹਨਾਂ ਨੂੰ। ਤੇ ਸਫਿਆਨਾ ਸਾਡੇ ਜਨਿਆਂ ਦੇ ਚਾਚੇ ਦਾ ਪੁੱਤਰ, ਉਹਨੇ ਆ ਕੇ ਸਾਨੂੰ ਪਹਿਲੇ ਧਮਕਾਇਆ, ਨਾਲ ਉਹਨੇ 4-5 ਬੰਦੇ ਵੀ ਲਏ ਸਨ। ਉਹਨਾਂ ਦੇ ਜਵਾਈ ਵੀ ਸੀ, ਫਹਰਾ ਪੁਲਿਸ ਵਿੱਚ ਆਇਆ। ਪਹਿਲੇ ਉਹਨੇ ਧਮਕਾਇਆ, ਫਾਇਰਿੰਗ ਕੀਤੀ ਹੈ, ਹਵਾਈ ਫਾਇਰਿੰਗ ਕੀਤੀ ਹੈ। ਫਿਰ ਉਹਨੇ ਫਹਰੇ ਨੇ ਮੇਰੇ ਮੀਆਂ ਨੂੰ ਮਾਰੀ ਹੈ। ਉਹ ਹਸਪਤਾਲ ਦਾਖਲ ਹੈ, ਪਹਿਲੇ ਤਾਂ ਹਸਪਤਾਲ ਦਾਖਲ ਹੈ। ਤੇ ਜਿਹੜਾ ਮੇਰਾ ਦੇਵਰ ਹੈ ਛੋਟਾ, ਉਹਨੂੰ ਉਹਨੇ ਦਿਲ ਤੇ ਗੋਲੀ ਮਾਰੀ, ਉੱਥੇ ਥਾਂ ਤੇ ਮਾਰ ਗਿਆ। ਫਿਰ ਅਹਤਰਾ ਗੰਦਰਾ ਹੈ ਤਫਤੀਸ਼ੀ ਹੈ ਗੁਲਿਆਣੇ ਹਸਪਤਾਲ ਵਿੱਚ, ਉਹਨੇ ਸਾਥ ਦਿੱਤੀ ਹੈ। ਜਿਹੜਾ ਐਸਐਚਓ ਸੀ ਪਹਿਲੇ ਰਾਏ ਫਿਆਜ਼ ਆਇਆ, ਉਹ ਵੀ ਉਹਨਾਂ ਦਾ ਸਾਥ ਦਿੰਦਾ ਸੀ। ਕਾਲਾਂ ਵੀ ਕਰਦੇ ਨੇ, ਇਹਨਾਂ ਨੇ ਖੁਦ ਉਹਨਾਂ ਨੂੰ ਬਾਹਰ ਟੋਰਿਆ। ਇਹਨਾਂ ਹੈ ਜੀ ਸਾਡੇ ਜਣਾਂ ਨੇ ਆਖਦੇ ਰਹੇ ਨੇ ਤੁਹਾਡਾ ਕੰਮ ਹੋ ਜਾਏਗਾ। ਉਹ ਇਸ਼ਤਿਹਾਰੀ ਹੋ ਗਏ ਨੇ, 6 ਮਹੀਨੇ ਹੋ ਗਏ ਨੇ, ਲਿਆਉਣ ਦਾ ਇਸ਼ਤਿਹਾਰ ਵੀ ਨਿਕਲਿਆ ਵੀ ਨਾ। ਉਹ ਫੜੇ ਗਏ ਨੇ, ਪੈਸੇ ਲੈ ਕੇ ਉਹਨਾਂ ਖਾਈ ਜਾਂਦੇ ਨੇ ਤੇ ਸਾਡੇ ਜਣੇ ਸੁਬह 6 ਵਜੇ ਜਾਂਦੇ ਨੇ, ਅੱਧੀ ਰਾਤੀ ਉਹ ਘਰ ਵੜਦੇ ਨੇ ਜ਼ਲੀਲ ਹੋ ਕੇ। ਤੇ ਸਾਨੂੰ इंसाफ चाहिए। पुलिस अपने पेटी भाई को बचाने के लिए सरगर्म है। इतना अरसा गुजरने के बावजूद ना तो मुलजम को गिरफ्तार किया जा रहा है और ना ही इश्तिहारी करवाया जा रहा है, बल्कि मुतासरा खानदान पर राजीनामा के लिए दबाव डाला जा रहा है और अब एक मुलजम को बैरून मुल्क फरार करवा दिया गया है। डीपीओ गुजरात सैयद गजनफर अली शाह की जानब से मुलजमान की जल्द गिरफ्तारी की यकीन दहानी पर लवाहिकीन ने एहतजाज खत्म कर दिया। कैमरा टीम के साथ सैयद आबिद अली, रोज न्यूज, गुजरात।